Yeah, you can come anytime after 10. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਬੁਲੇਟਿਨ ਲੈ ਕੇ ਸਵੇਰ ਦੇ ਵਿੱਚ ਆਪਾਂ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 7 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਸਤਨਾਮ ਸਿੰਘ, ਨਛੱਤਰ ਸਿੰਘ ਸੰਘਾ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸੰਨੀ ਪਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਟਰਾਈਐਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੁਪਰੀਮ ਕੋਰਟ US ਦੀ ਉਸ ਨੇ ਸਾਰੇ ਓਰਲ ਆਰਗੂਮੈਂਟਸ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਵੈਕਸੀਨ ਮੈਂਡੇਟ ਆ ਉਹਦੇ ਸੰਬੰਧ ਦੇ ਵਿੱਚ ਜਿੰਨੇ ਸੁਣਨੇ ਸੀ ਉਹ ਸੁਣ ਲਏ ਹੈਗੇ ਆ। ਸੋ ਇਹ ਕੁਛ ਮਿੰਟ ਪਹਿਲਾਂ ਹੀ ਜਿਹੜਾ ਸਮਾਪਤੀ ਹੋਈ ਹੈਗੀ ਆ। ਵੱਖ-ਵੱਖ ਜੱਜ ਜਿਹੜੇ ਆ ਉਹਨਾਂ ਨੇ ਅਲੱਗ-ਅਲੱਗ ਕੁਐਸਚਨ ਪੁੱਛੇ ਹੈਗੇ ਆ। ਜੱਜ ਬੈਰਟ ਨੇ ਪੁੱਛਿਆ ਵੀ OSHA ਐਮਰਜੈਂਸੀ ਪਾਵਰਸ ਕਿੰਨਾ ਚਿਰ ਯੂਜ਼ ਕਰ ਸਕਦੀ ਹੈਗੀ ਆ। ਇਸੇ ਤਰ੍ਹਾਂ ਜੱਜ ਕੈਬਨਾ ਨੇ ਗਵਰਨਮੈਂਟ ਦਾ ਇਹ ਵੀ ਪੁੱਛਿਆ ਵੀ ਕਾਂਗਰਸ ਨੇ ਕਿਉਂ ਨਹੀਂ ਅਪਰੂਵ ਕੀਤਾ OSHA ਦਾ ਮੈਂਡੇਟ। ਅਤੇ ਜੱਜ ਅਲੀਟੋ ਨੇ ਪੋਸੀਬਲ ਵੈਕਸੀਨ ਦੇ ਸਾਈਡ ਇਫੈਕਟਸ ਬਾਰੇ ਪੁੱਛਿਆ। ਬਾਈਡਨ ਐਡਮਿਨਿਸਟ੍ਰੇਸ਼ਨ ਕਿਹਾ ਵੀ ਇਹ ਇੱਕੋ ਇੱਕ ਇਫੈਕਟਿਵ ਟੂਲ ਹੈਗਾ ਆ, ਸਿੰਗਲ ਮੋਸਟ ਇਫੈਕਟਿਵ ਟੂਲ OSHA ਦਾ, ਜਿਹਦੇ ਕਰਕੇ ਆਪਾਂ ਕਰੋਨਾ ਨੂੰ ਘਟਾ ਸਕਦੇ ਹੈਗੇ ਆ। ਜੱਜ ਅਲੀਟੋ ਨੇ ਇਹ ਵੀ ਕਿਹਾ ਵੀ ਪੋਸੀਬਿਲਿਟੀ ਆ ਵੀ ਐਡਮਿਨਿਸਟ੍ਰੇਟਿਵ ਸਟੇ ਦਿੱਤਾ ਜਾਵੇ ਕੁਛ ਦਿਨ ਦੇ ਲਈ, ਕਿਉਂਕਿ ਕਹਿੰਦੇ ਵੀ ਨਵੰਬਰ 5 ਨੂੰ ਹੀ ਤੁਸੀਂ ਮੈਂਡੇਟ ਜਾਰੀ ਕੀਤਾ ਸੀ, ਜਨਵਰੀ 1 ਤੋਂ ਦਿਨ ਬੜੇ ਥੋੜ੍ਹੇ ਆ। ਬਹੁਤ ਸਾਰੇ ਲੋਕ ਆਪਣੀਆਂ ਜੋਬਸ ਲੂਜ਼ ਕਰ ਸਕਦੇ ਆ ਜਿਨ੍ਹਾਂ ਨੇ ਹਜੇ ਵੈਕਸੀਨ ਨਹੀਂ ਲਵਾਏ। ਇੱਕ ਜੱਜ ਰੋਬਰਟਸ ਉਹਨਾਂ ਨੇ ਕਲੇਨ, ਵਾਈਟ ਹਾਊਸ ਚੀਫ ਆਫ ਸਟਾਫ ਰੋਨਲਡ ਕਲੇਨ, ਉਹਨਾਂ ਦਾ ਟਵੀਟ ਸੀ ਵੀ OSHA ਦਾ ਮੈਂਡੇਟ ਵਰਕ ਅਰਾਊਂਡ ਆ। ਉਹਨਾਂ ਨੇ ਕਿਹਾ ਵੀ ਇਹ ਵਰਕ ਅਰਾਊਂਡ ਦਾ ਕੀ ਮਤਲਬ ਆ, ਇਹ ਐਕਸਪਲੇਨ ਕਰੋ ਵੀ ਇਹਦਾ ਕੀ ਮਤਲਬ ਹੈਗਾ। ਗਵਰਨਮੈਂਟ ਨੇ ਆਪਣਾ ਕੇਸ OSHA ਵੈਕਸੀਨ ਮੈਂਡੇਟ ਦੇ ਸੰਬੰਧ ਦੇ ਵਿੱਚ ਬਣਾਇਆ ਹੈਗਾ ਆ। ਜਸਟਿਸ ਸੋਟੋਮਾਇਰ ਨੇ ਕਿਹਾ ਓਮੀਕਰੋਨ ਡੈਡਲੀ ਆ ਫॉर ਅਨਵੈਕਸ ਪੀਪਲ, ਹੈ ਨਾ। ਸੋ ਕੁਛ ਕੁ ਇਹ ਜਿਹੜੇ ਕੁਐਸਚਨ ਜੱਜਸ ਨੇ ਕੀਤੇ ਆ। ਸੋ ਹੁਣ ਦੇਖਦੇ ਆ ਵੀ ਕੀ ਸੁਪਰੀਮ ਕੋਰਟ ਦੇ ਜਸਟਿਸ ਡਿਸੀਜਨ ਦਿੰਦੇ ਹੈਗੇ ਆ। ਜੀ, ਪਹਿਲਾਂ ਵੀ ਜਦੋਂ ਲੱਗ ਰਿਹਾ ਵੀ ਕੰਜ਼ਰਵੇਟਿਵ ਮੈਜੋਰਟੀ ਆ 3 ਦੇ ਮੁਕਾਬਲੇ 6 ਦੇ ਵਿੱਚ ਜਿਹੜੇ 9 ਜਸਟਿਸਿਸ ਹੈਗੇ ਨੇ ਸੁਪਰੀਮ ਕੋਰਟ ਦੇ। ਸੋ ਹੋ ਸਕਦਾ ਆ ਵੀ ਇਸ ਵੈਕਸੀਨ ਮੈਂਡੇਟ ਦੇ ਉਲਟ ਵੀ ਜਿਹੜਾ ਉਹ ਫੈਸਲਾ ਆ ਸਕਦਾ ਹੈਗਾ, ਜਿਹੜੇ ਖਾਸ ਕਰਕੇ ਪ੍ਰਾਈਵੇਟ ਇਹ ਜਿਹੜੇ ਸਿਰਫ ਤੇ ਸਿਰਫ ਪ੍ਰਾਈਵੇਟ ਬਿਜ਼ਨਸਿਸ ਨੂੰ ਲੈ ਕੇ ਜਿਹੜਾ ਉਹ ਹੋਊਗਾ। ਅਤੇ ਜੇ ਇਹ ਰਾਹ ਖੋਲ੍ਹਦਾ ਹੈ ਤਾਂ ਫਿਰ ਓਬਵੀਅਸਲੀ ਜਿਹੜੇ ਫੈਡਰਲ ਕਾਂਟਰੈਕਟਰਸ ਆ ਉਹ ਵੀ ਜਿਹੜਾ ਆ ਅਦਾਲਤ ਦਾ ਦਰਵਾਜ਼ਾ ਉਹ ਖੜਕਾ ਸਕਦੇ ਆ ਵੀ ਭਾਈ ਸਾਡੇ 'ਤੇ ਵੀ ਇਹ ਬੰਦਿਸ਼ਾਂ ਜਿਹੜੀਆਂ ਉਹ ਨਾ ਹੋਣ। ਸੋ ਲੈਟਸ ਸੀ ਕੀ ਜਿਹੜਾ ਇਹ ਬਣਦਾ ਆ। ਜਿਹੜੀ ਸਰਕਾਰ ਆ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਆ ਵੀ 8 ਲੱਖ ਤੋਂ ਵੱਧ ਲੋਕ ਜਿਹੜੇ ਇਸ ਦੇ ਕਰਕੇ ਮਰ ਚੁੱਕੇ ਆ ਅਤੇ ਵੈਕਸੀਨਸ ਦੇ ਨਾਲ ਇਸ ਮੈਂਡੇਟ ਦੇ ਨਾਲ ਲੋਕਾਂ ਦੀ ਜਾਨ ਜਿਹੜੀ ਉਹ ਬਚਾਈ ਜਾ ਸਕਦੀ ਆ।
ਦੇਖੋ ਕੀ ਫੈਸਲਾ ਜਿਹੜਾ ਇਹ ਆਉਂਦਾ ਆ। ਉਹਨਾਂ ਨੇ ਟੈਕਨੀਕੈਲਿਟੀ ਦੇ ਉੱਤੇ ਹੀ ਜਿਹੜਾ ਫੈਸਲਾ ਹੈ ਜਸਟਿਸਿਸ ਨੇ ਉਹ ਕਰਨਾ ਆ। ਅਗਲੀ ਖਬਰ ਕਜ਼ਾਕਿਸਤਾਨ ਤੋਂ ਆ ਰਹੀ। ਕੁਛ ਦਿਨ ਪਹਿਲਾਂ ਵੀ ਆਪਾਂ ਦੱਸਿਆ ਸੀਗਾ ਵੀ ਉੱਥੇ ਲੋਕ ਉੱਥੋਂ ਦੇ ਪ੍ਰਸ਼ਾਸਨ ਦੇ ਉਲਟ ਜਿਹੜੇ ਆ ਸੜਕਾਂ ਦੇ ਉੱਤੇ ਆਏ ਹੋਏ ਆ ਤੇ ਪੂਰੇ ਪ੍ਰੋਟੈਸਟ ਜਿਹੜੇ ਉਹ ਚੱਲ ਰਹੇ ਆ। ਉੱਥੋਂ ਦੇ ਹੁਣ ਰਾਸ਼ਟਰਪਤੀ ਨੇ ਆਪਣੀਆਂ ਜਿਹੜੀਆਂ ਸੁਰੱਖਿਆ ਬਲ ਹੈਗੇ ਆ, ਉਹ ਫੋਰਸਾਂ ਹੈਗੀਆਂ ਆ, ਸਿਕਿਉਰਿਟੀ ਫੋਰਸਿਸ ਆ, ਉਹਨਾਂ ਨੂੰ ਬਗੈਰ ਕਿਸੇ ਵਾਰਨਿੰਗ ਤੋਂ, ਚੇਤਾਵਨੀ ਦਿੱਤੇ ਬਗੈਰ ਹੀ ਜਿਹੜੀ ਗੋਲੀ ਚਲਾਉਣ ਦੇ ਹੁਕਮ ਦੇ ਦਿੱਤੇ ਆ ਵੀ ਤੁਸੀਂ ਜਿਹੜੇ ਕਜ਼ਾਕਿਸਤਾਨ ਦੇ ਵਿੱਚ ਜਿਹੜੀ ਅਨਰੈਸਟ ਚੱਲ ਰਹੀ ਆ ਉਸ ਨੂੰ ਨਜਿੱਠਣ ਦੇ ਲਈ ਇਹ ਉਹਨੇ ਫੈਸਲਾ ਲਿਆ ਹੈਗਾ ਆ। ਸੋ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਆ ਟੋਕਾਏਵ, ਉਸਨੇ ਰੂਸ ਤੋਂ ਵੀ ਜਿਹੜੀ ਇਸ ਦੀ ਸਹਾਇਤਾ ਜਿਹੜੀ ਮੰਗੀ ਸੀਗੀ ਵੀ ਕਿੱਦਾਂ ਇੱਥੇ ਜਿਹੜਾ ਉਹ ਕਾਬੂ ਲਿਆਂਦਾ ਜਾ ਸਕੇ। ਸੋ ਉਸਨੇ ਆਪਣੇ ਟੈਲੀਵਾਈਜ਼ ਐਡਰੈਸ ਦੇ ਵਿੱਚ ਕਿਹਾ ਵੀ 20,000 ਤੋਂ ਵੱਧ ਜਿਹੜੇ ਲੋਕਾਂ ਨੇ ਉੱਥੋਂ ਦੀ ਰਾਜਧਾਨੀ ਅਲਮਾਟੀ ਆ ਉੱਥੇ ਹਮਲਾ ਜਿਹੜਾ ਉਹ ਕਰ ਦਿੱਤਾ ਸੀ, ਸਟੇਟ ਪ੍ਰਾਪਰਟੀ ਨੂੰ ਡਿਸਟਰੋਏ ਜਿਹੜਾ ਆ ਉਹ ਕੀਤਾ ਸੀਗਾ। ਤੇ ਹੁਣ ਇਹਨਾਂ ਸਾਰਿਆਂ ਦੇ ਉੱਤੇ ਕਾਬੂ ਪਾਉਣ ਦੇ ਲਈ ਬਗੈਰ ਚੇਤਾਵਨੀ ਤੋਂ ਗੋਲੀ ਮਾਰਨ ਦੇ ਜਿਹੜੇ ਹੁਕਮ ਆ ਉਹਨਾਂ ਨੇ ਸਿਕਿਉਰਿਟੀ ਫੋਰਸਿਸ ਨੂੰ ਦੇ ਦਿੱਤੇ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਇਹ ਕੀ ਬਣਦਾ ਆ। ਉੱਥੇ ਵੀ ਪਿਛਲੇ ਕਈ ਚਿਰਾਂ ਤੋਂ ਮਹਿੰਗਾਈ ਨੂੰ ਲੈ ਕੇ, ਇਹਨਾਂ ਦੀ ਜਿਹੜੀ ਆ ਨਾ ਕਾਰਜਕਾਰੀ ਆ ਉਸ ਨੂੰ ਲੈ ਕੇ ਲੋਕ ਪਰੇਸ਼ਾਨ ਨਜ਼ਰ ਆ ਰਹੇ। ਜੀ, ਸੋ ਬਿਲਕੁਲ 70 ਦੇ ਕਰੀਬ ਪਲੇਨਸ ਭਰੇ ਹੋਏ ਆ ਫੌਜੀਆਂ ਨਾਲ, ਰਸ਼ੀਆ ਦੇ ਟਰੂਪਸ ਦੇ, ਉਹ ਕਾਜ਼ਖਸਤਾਨ ਨੂੰ ਭੇਜੇ ਗਏ ਆ। ਕਾਜ਼ਖਸਤਾਨ ਦਾ ਇਹ ਪ੍ਰੈਜ਼ੀਡੈਂਟ ਰਸ਼ੀਆ ਦਾ ਇੱਕ ਤਰ੍ਹਾਂ ਨਾਲ ਪੈਟ ਹੀ ਆ, ਉਹਨਾਂ ਦਾ ਚਮਚਾ ਹੀ ਆ। ਤੁਸੀਂ ਦੇਖੋ ਵੀ ਜਿੱਥੇ ਵੀ ਬੰਦਿਆਂ ਕੋਲ ਪਾਵਰ ਹੁੰਦੀ ਆ ਕਿੰਨਾ ਝੂਠ ਬੋਲਦੇ ਆ। ਤੇ ਉਸਨੇ ਮੀਡੀਆ ਦੇ ਉੱਤੇ ਕਿਹਾ ਵੀ ਫੋਰਨ ਟ੍ਰੇਨਡ ਮਿਲੀਟੈਂਟਸ ਜਾਂ ਟੈਰਰਿਸਟ ਇੱਥੇ ਇਹ ਇੱਦਾਂ ਸਾਰਾ ਕੁਛ ਗੁੰਡਾਗਰਦੀ ਕਰ ਰਹੇ ਆ। ਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਪ੍ਰੂਫ ਹੈ ਤੇਰੇ ਕੋਲ, ਤੇ ਉਹਦੇ ਕੋਲ ਕੋਈ ਆਨਸਰ ਨਹੀਂ ਸੀ। ਲੋਕਲ ਲੋਕ ਉਸ ਮੁਲਕ ਦੇ ਕਹਿੰਦੇ ਵੀ ਹਾਹਾਕਾਰ ਮਚੀ ਹੋਈ ਆ ਗੈਸ ਦੀਆਂ ਪ੍ਰਾਈਸਿਸ ਨੂੰ ਲੈ ਕੇ, ਇਨਫਲੇਸ਼ਨ ਨੂੰ ਲੈ ਕੇ। ਆਪਾਂ ਦੇਖਦੇ ਸਾਡੇ ਮੁਲਕ 'ਚ ਵੀ ਬਹੁਤ ਮਹਿੰਗਾਈ ਹੋਈ ਆ। ਸੋ ਪਰ ਕਹਿੰਦੇ ਵੀ ਕਾਫੀ ਲੋਕਾਂ ਦੀ ਮੌਤ ਵੀ ਹੋ ਗਈ ਆ। ਸ਼ੂਟ ਟੂ ਕਿਲ ਕਰਕੇ ਉਹਨੇ ਆਰਡਰ ਜਾਰੀ ਕਰਤੇ ਵੀ ਕਿਸੇ ਨੂੰ ਨਹੀਂ ਪੁੱਛਣਾ, ਉਹਨੂੰ ਗੋਲੀ ਦੇ ਨਾਲ ਮਾਰ ਦਿਓ। ਦੱਸੋ ਜੀ, ਸ਼ਰੇਆਮ ਹੀ ਜਿਹੜਾ ਇਹ ਧੱਕਾ ਆ, ਤਾਨਾਸ਼ਾਹੀ ਦਾ ਜਿਹੜਾ ਸਿਖਰ ਆ ਆਪਾਂ ਕਜ਼ਾਕਿਸਤਾਨ ਦੇ ਵਿੱਚ ਦੇਖ ਸਕਦੇ ਹਾਂ। ਇੱਕ ਵਾਰੀ ਹਰਜੋਤ ਸਿੰਘ ਜੀ ਅਲਮਾਟੀ ਦੇ ਵਿੱਚੋਂ ਮੈਂ ਕਰ ਰਿਹਾ ਸੀਗਾ, ਫਲਾਈ ਕਰ ਰਿਹਾ ਸੀ ਤੇ ਜਹਾਜ਼ ਉੱਥੇ ਜਿਹੜਾ ਉਹ ਰੁਕ ਗਿਆ ਸੀ। ਸ਼ਹਿਰ ਤਾਂ ਬਹੁਤ ਸੋਹਣਾ ਹੈਗਾ ਆ ਕਜ਼ਾਕਿਸਤਾਨ, ਆਲੇ ਦੁਆਲੇ ਜਿਹੜੀਆਂ ਪਹਾੜੀਆਂ ਦੇ ਵਿੱਚੋਂ ਜਿਹੜਾ ਉਹ ਘਿਰਿਆ ਹੋਇਆ ਆ, ਪਰ ਅਜਿਹੇ ਸ਼ਾਸਕਾਂ ਦੇ ਕਰਕੇ ਜਿਹੜੇ ਚੰਗੇ ਸੋਹਣੇ ਜਿਹੜੇ ਮੁਲਕ ਆ ਉਹਨਾਂ ਦਾ ਵੀ ਸਤਿਆਨਾਸ਼ ਹੋਇਆ ਪਿਆ ਆ। ਅਗਲੀ ਗੱਲ ਕਰਦੇ ਜਾਈਏ ਅਮਰੀਕਾ ਦੀ ਇਕੋਨਮੀ ਦੇ ਉੱਤੇ। ਦਸੰਬਰ ਮਹੀਨੇ ਦੇ ਵਿੱਚ ਜਿੰਨੇ ਅਨੁਮਾਨ ਸੀਗੇ, ਜਿੰਨੀਆਂ ਕਿਆਸਾਈਆਂ ਸੀ, ਉਸ ਤੋਂ ਕਈ ਗੁਣਾ ਘੱਟ ਜਿਹੜੀਆਂ ਆ ਨਵੀਆਂ ਜੌਬਸ ਬਣੀਆਂ ਆ। ਓਮੀਕਰੋਨ ਦਾ ਡਰ ਵੀ ਜਿਹੜਾ ਨਾਲ ਦੇ ਨਾਲ ਆਇਆ, ਜਿੱਦਾਂ ਤੁਸੀਂ ਵੀ ਹੁਣ ਜ਼ਿਕਰ ਕੀਤਾ ਵੀ ਜਿਹੜਾ ਵੈਕਸੀਨ ਮੈਂਡੇਟ ਆ ਉਹਦੇ ਕਰਕੇ ਵੀ ਕਈ ਲੋਕਾਂ ਦੀ ਜੌਬ ਦੇ ਉੱਤੇ ਖਤਰਾ ਬਣ ਸਕਦਾ ਆ। ਮਹਿਜ 1,99,000 ਜਿਹੜੀਆਂ ਜੌਬਸ ਆ ਦਸੰਬਰ ਦੇ ਵਿੱਚ ਆਈਆਂ। 4.5 ਮਿਲੀਅਨ ਲੋਕਾਂ ਨੇ ਨਵੰਬਰ ਦੇ ਵਿੱਚ ਜਿਹੜਾ ਰਿਜ਼ਾਈਨ ਕੀਤਾ ਸੀ। ਗ੍ਰੇਟ ਰੈਜ਼ਿਗਨੇਸ਼ਨ ਦਾ ਜਿਹੜਾ ਇਹ ਦੌਰ ਆ ਇਸ ਟਾਈਮ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਅਮਰੀਕਾ ਵਾਲੇ ਆ ਜਿਹੜੇ ਅਸਤੀਫੇ ਦੇ ਰਹੇ ਆ, ਛੱਡ ਕੇ ਜਾ ਰਹੇ ਆ, ਉਹ ਬੈਟਰ ਜੌਬਸ, ਬੈਟਰ ਪੇ ਦੇ ਨਾਲ ਬੈਟਰ ਬੈਨੀਫਿਟਸ ਵਾਲੇ ਪਾਸੇ ਨੂੰ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਉਹਨਾਂ ਨੇ ਇਹ ਕਿਹਾ ਵੀ ਲੋਕ ਕੰਮ ਤੋਂ ਨਹੀਂ ਭਰੇ ਜਾ ਰਹੇ, ਸਿਰਫ ਜਿੱਥੇ ਬੈਟਰ ਪੇ ਆ ਉਸ ਪਾਸੇ ਵੱਲ ਨੂੰ ਜਾਣ ਦੀ ਜਿਹੜੀ ਉਹ ਗੱਲ ਕਰ ਰਹੇ ਆ। ਪਰ ਓਵਰਆਲ ਜਿਹੜੀ ਇਕੋਨਮੀ ਆ ਉਹ ਇਹਨਾਂ ਨੰਬਰਾਂ ਦੇ ਉੱਤੇ ਜਿਹੜੀ ਉਹ ਟਿਕੀ ਰਹਿੰਦੀ ਹੋਈ ਆ। ਅਨਇੰਪਲੋਇਮੈਂਟ ਦੀ ਦਰ ਜਿਹੜੀ ਆ ਉਹ 3.9%, 4% ਤੋਂ ਥੱਲੇ ਜਿਹੜੀ ਆ ਉਹ ਆ ਚੁੱਕੀ ਆ। ਤੇ ਸਿਰਫ ਮਹਿਜ ਕਹਿ ਸਕਦੇ ਵੀ 2 ਲੱਖ ਤਕਰੀਬਨ ਨਵੀਆਂ ਐਡਸ ਜਿਹੜੀਆਂ ਆ ਉਹ ਜੁੜੀਆਂ ਆ। ਬਿਊਰੋ ਆਫ ਲੇਬਰ ਸਟੈਟਿਸਟਿਕਸ ਉਹਨਾਂ ਦੇ ਜਿਹੜੇ ਅਰਥ ਸ਼ਾਸਤਰੀ ਆ ਉਹਨਾਂ ਦਾ ਇਹ ਕਿਆਸ ਰਹੀਆਂ ਸੀ ਵੀ 4 ਲੱਖ ਤੋਂ ਵੱਧ ਨਵੀਆਂ ਜੌਬਾਂ ਦਸੰਬਰ ਮਹੀਨੇ ਦੇ ਵਿੱਚ ਆਉਣਗੀਆਂ। ਜੀ, ਅਗਲੀ ਖਬਰ ਕਹਿੰਦੇ ਵੀ ਚੌਥਾ ਸਟਿਮੂਲਸ ਚੈੱਕ 2022 ਦੇ ਵਿੱਚ $1,400 ਦਾ ਯੂਐਸ ਦੇ ਵਿੱਚ ਜਿਹੜੇ ਲੋਕ ਰਹਿੰਦੇ ਉਹਨਾਂ ਨੂੰ ਆ ਸਕਦਾ ਹੈ। ਪਰ ਇੱਕ ਕੰਡੀਸ਼ਨ ਹੈਗੀ ਆ, ਜੇ ਤੁਹਾਡੇ 2021 ਦੇ ਵਿੱਚ ਬੱਚਾ ਹੋਇਆ ਜਾਂ ਤੁਸੀਂ ਐਕਸਪੈਕਟ ਕਰ ਰਹੇ ਹੋ 2022 ਦੇ ਵਿੱਚ ਬੱਚਾ ਹੋਊਗਾ, ਫਿਰ ਤੁਸੀਂ $1,400 ਦਾ ਸਟਿਮੂਲਸ ਚੈੱਕ ਰਿਸੀਵ ਕਰ ਸਕਦੇ ਆ। ਜਾਂ ਤੁਸੀਂ ਜਦੋਂ ਟੈਕਸ ਫਾਈਲ ਕਰਨੇ ਹੈਗੇ ਆ ਉਦੋਂ ਤੁਸੀਂ ਇਹ ਕਲੇਮ ਕਰ ਸਕਦੇ ਆ। ਸੋ ਉਹਦੇ ਲਈ ਲਿਮਿਟਸ ਉਹਨਾਂ ਨੇ ਫੇਰ ਸੇਮ ਹੀ ਰੱਖੀਆਂ ਵੀ $75,000 ਇੱਕ ਪਰਸਨ ਦੀ, ਤੇ ਹਸਬੈਂਡ ਵਾਈਫ ਦੀ 1.5 ਲੱਖ ਤੋਂ ਥੱਲੇ ਹੋਣੀ ਚਾਹੀਦੀ ਹੈਗੀ ਆ। ਜੀ,
ਕੱਲ ਜਿਹੜੇ ਸੈਨੇਟਰ ਟੈਡ ਕਰੂਜ਼ ਆ ਉਹ ਫੌਕਸ ਦੇ ਇੱਕ ਨਿਊਜ਼ ਦੇ ਵਿੱਚ ਜਦੋਂ ਗੱਲ ਕਰ ਰਹੇ ਸੀ, ਉਹਨਾਂ ਨੇ ਕੈਪੀਟਲ ਦੇ ਉੱਤੇ ਹੋਈ ਜਿਹੜੀ ਹਿੰਸਾ ਉਸ ਨੂੰ ਟੈਰਰਿਸਟ ਅਟੈਕ ਜਿਹੜਾ ਉਹ ਕਿਹਾ। ਤੇ ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਰਾਈਟ ਵਿੰਗ ਸਫ਼ਿਆਂ ਦੇ ਵਿੱਚ ਕਾਫੀ ਨਖੇਦੀ ਜਿਹੜੀ ਉਹ ਹੋਈ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਤੋਂ ਯੂ ਟਰਨ ਮਾਰਦੇ ਹੋਏ ਕਿਹਾ ਵੀ ਮੈਂ ਇੱਦਾਂ ਜਿਹੜਾ ਉਹ ਨਹੀਂ ਸੀ ਕਿਹਾ, ਮੈਂ ਗਲਤ ਸ਼ਬਦ ਜਿਹੜੇ ਆ ਉਹ ਵਰਤ ਲਏ ਸੀਗੇ। ਤੇ ਹੁਣ ਬਹੁਤ ਸਾਰੇ ਜਿਹੜੇ ਲੈਫਟ ਵਾਲੇ ਕਹਿ ਰਹੇ ਆ ਵੀ ਇਸ ਬੰਦੇ ਦੀ ਤਾਂ ਕੋਈ ਸਪਾਈਨ ਨਹੀਂ ਹੈਗੀ, ਆਪਣੇ ਸਟੈਂਡ ਤੇ ਜਿਹੜਾ ਉਹ ਕਦੀ ਵੀ ਜਿਹੜਾ ਉਹ ਨਹੀਂ ਖੜਦਾ। ਸੋ ਟੱਕਰ ਕਾਰਲਸਨ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਆ ਟੈਡ ਕਰੂਜ਼ ਨੇ ਇਹ ਸ਼ਬਦ ਟੈਰਰਿਸਟ ਅਟੈਕ ਜਿਹੜਾ ਵਰਤਿਆ ਸੀ, ਜਿੱਥੇ ਟੱਕਰ ਕਾਰਲਸਨ ਨੇ ਉਹਨੂੰ ਟੋਕਦੇ ਹੋਏ ਕਿਹਾ ਵੀ ਤੂੰ ਝੂਠ ਬੋਲ ਰਿਹਾ ਆ। ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ 'ਚ ਹੁਣ ਦਿਨ ਦਿਹਾੜੇ ਕਤਲ ਹੋਣੇ ਸ਼ੁਰੂ ਹੋ ਗਏ ਆ। ਕੱਲ੍ਹ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਜਿਹੜਾ ਉੱਥੇ ਦਾ ਸਭ ਤੋਂ ਮਹਿੰਗਾ ਏਰੀਆ ਹੈਗਾ ਆ, ਗੋਲਡਨ ਗੇਟ ਹਾਈਟਸ, ਉੱਥੇ ਇੱਕ ਘਰ ਦੇ ਵਿੱਚ ਰੋਬਰੀ ਹੋ ਰਹੀ ਸੀ, ਤੇ ਉਸਦੇ ਗੁਆਂਢੀ ਨੇ ਬਾਹਰ ਨਿਕਲ ਕੇ ਕੈਮਰੇ 'ਤੇ ਫੋਟੋ ਖਿੱਚਣੀ ਸ਼ੁਰੂ ਕਰ ਦਿੱਤੀ, ਤੇ ਜਦੋਂ ਜਿਹੜੇ ਰੋਬਰਸ ਸੀ ਉਹਨਾਂ ਨੇ ਦੇਖਿਆ ਵੀ ਇਹ ਸਾਡੀ ਕਾਰ ਦੀ ਫੋਟੋ ਖਿੱਚ ਰਿਹਾ ਤੇ ਪਲੇਟ ਨੰਬਰ ਇਹਦੇ ਕੋਲ ਆ ਜਾਣਾ, ਉਹਨਾਂ ਨੇ ਉੱਥੇ ਹੀ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਸਿਰਫ ਉਹ ਫੋਟੋ ਖਿੱਚ ਰਿਹਾ ਸੀ। ਸੋ ਇਹ ਬਹੁਤ ਹੀ ਬੁਰੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈਗੀ ਆ। ਜੀ, ਸੋ ਕਤਲ ਇੱਦਾਂ ਹੀ ਜਿਹੜੇ ਚੌਂਸ਼-ਫੇਰੇ ਮੁਲਕ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਉਹ ਹੋ ਰਹੇ ਨੇ। ਲਾ ਐਂਡ ਆਰਡਰ ਨੂੰ ਲੈ ਕੇ ਕਈ ਲੋਕ ਜਿਹੜੇ ਕਈ ਤਰੀਕੇ ਦੇ ਸਵਾਲ ਜਿਹੜੇ ਉਹ ਕਰਦੇ ਰਹਿੰਦੇ ਨੇ। ਅਗਲੀ ਗੱਲ ਕਰਦੇ ਜਾਈਏ, 2022 ਦੇ ਵਿੱਚ ਵੈਨਮੋ, ਪੇਪਾਲ ਤੇ ਜ਼ੈਲ ਉਹਨਾਂ ਸਾਰਿਆਂ ਨੂੰ ਹੀ ਜਿਹੜੀਆਂ 600 ਤੋਂ ਵੱਧ ਡਾਲਰ ਦੀ ਜਿਹੜੀ ਵੀ ਟ੍ਰਾਂਜੈਕਸ਼ਨ ਆ, ਉਸ ਨੂੰ ਰਿਪੋਰਟ ਕਰਨਾ ਪਊਗਾ ਜਿਹੜਾ IRS ਆ ਉਸ ਨੂੰ। 1 ਜਨਵਰੀ ਤੋਂ ਇਹ ਜਿਹੜੀਆਂ ਮੋਬਾਈਲ ਦੀਆਂ ਮਨੀ ਐਪਸ ਆ, ਜਿੱਦਾਂ ਆਪਾਂ ਨਾਮ ਲਿਆ ਵੈਨਮੋ, ਪੇਪਾਲ, ਕੈਸ਼ ਐਪ ਜਾਂ ਜ਼ੈਲ ਆ, ਉਹਨਾਂ ਨੂੰ ਉਹ ਹੁਣ ਜਿਹੜਾ ਉਹ ਦੱਸਣਾ ਪਊਗਾ। ਕਹਿੰਦੇ ਵੀ ਉਹਨਾਂ ਨੂੰ ਐਨੂਅਲ ਕਮਰਸ਼ੀਅਲ ਟ੍ਰਾਂਜੈਕਸ਼ਨ ਜਿਹੜੀਆਂ ਵੀ $600 ਤੋਂ ਵੱਧ ਹੈਗੀਆਂ ਆ, ਉਹ ਦੱਸਣੀਆਂ ਪੈਣਗੀਆਂ। ਪਹਿਲੋਂ ਇਹੀ ਚੀਜ਼ ਨੂੰ ਬੈਂਕ ਦੇ ਰੈਗੂਲਰ ਬੈਂਕਸ ਦੇ ਜਿਹੜੇ ਆ ਉਹ ਟ੍ਰਾਂਜੈਕਸ਼ਨ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਬਾਈਡਨ ਪ੍ਰਸ਼ਾਸਨ ਦੇ ਵੱਲੋਂ ਸੀਗੀ, ਪਰ ਉਸ ਦੇ ਉੱਤੇ ਇਹਨਾਂ ਨੂੰ ਫਿਰ ਯੂ ਟਰਨ ਜਿਹੜਾ ਉਹ ਲੈਣਾ ਪਿਆ ਸੀ। ਨਵੇਂ ਜਿਹੜੇ ਟੈਕਸ ਕੋਡ ਅਮਰੀਕਨ ਰੈਸਕਿਊ ਪਲਾਨ ਐਕਟ ਦੇ ਤਹਿਤ ਆਏ ਆ, ਇਹ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਨੇ ਰੱਖਿਆ, ਜਿਹੜੇ $600 ਦੇ ਚੈੱਕ ਦਿੱਤੇ ਗਏ ਆ ਨਾ, ਉਹ ਉਹਨਾਂ ਨੇ ਸੋ ਬੈਂਚਮਾਰਕ ਜਿਹੜਾ ਉਹ ਰੱਖ ਕੇ ਉਹ ਕਰ ਲਿਆ ਵੀ ਜਿਹੜਾ ਵੀ ਕੋਈ ਹੁਣ ਆਨਲਾਈਨ ਇੱਦਾਂ ਟ੍ਰਾਂਜੈਕਸ਼ਨ ਹੈ ਵੈਨਮੋ, ਪੇਪਾਲ, ਜ਼ੈਲ, ਕੈਸ਼ ਐਪ ਦੇ ਜ਼ਰੀਏ ਕਰਦਾ ਆ, ਉਹ ਉਸ ਨੂੰ ਰਿਪੋਰਟ ਕਰਤਾ ਜਾਣਾ ਪਊਗਾ IRS ਨੂੰ। ਤੇ ਕਹਿੰਦੇ ਵੀ ਇਸ ਦੇ ਬਾਬਤ 1099K ਫਾਰਮ ਜਿਹੜਾ ਆ ਉਹ ਫਰਨਿਸ਼ ਕਰਨਾ ਪਊਗਾ, ਇਹਨਾਂ ਕੰਪਨੀਆਂ ਨੂੰ ਉਹ ਦੇਣਾ ਪਵੇਗਾ। ਜੀ। ਅਗਲੀ ਖਬਰ ਸਿੱਖਾਂ ਦੇ ਸੰਬੰਧ ਦੇ ਵਿੱਚ ਹੈ। ਤੁਸੀਂ ਸਵੇਰ ਦੀਆਂ ਖਬਰਾਂ 'ਚ ਵੀ ਸੁਣਿਆ ਹੋਣਾ, ਇੰਡੀਆ ਦੇ ਵਿੱਚ ਕਿਸ ਤਰ੍ਹਾਂ ਸਿੱਖਾਂ ਨੂੰ ਥ੍ਰੈਟ ਕੀਤਾ ਜਾ ਰਿਹਾ, ਖਾਸ ਕਰਕੇ BJP ਦੇ ਜਿਹੜੇ ਸੰਬੰਧਿਤ ਲੀਡਰਸ ਹੈਗੇ ਆ। ਹੁਣ ਸਾਰੀਆਂ ਪਿਕਚਰਸ ਵੀ ਸਾਹਮਣੇ ਆ ਗਈਆਂ ਵੀ ਜਿੱਥੋਂ ਮੋਦੀ ਸਾਹਿਬ ਵਾਪਸ ਗਏ ਸੀ, ਉੱਥੇ BJP ਦੇ ਸਪੋਰਟਰ ਹੀ ਸੀਗੇ, ਉਹਨਾਂ ਦੇ ਹੱਕ 'ਚ ਨਾਅਰੇ ਲਾ ਰਹੇ ਸੀ, ਪਰ ਉਹ ਗਏ ਕਿਉਂ ਨਹੀਂ? ਕਿਉਂਕਿ ਉੱਥੇ ਬੰਦੇ ਹੈ ਨਹੀਂ ਸੀ, ਜਿੱਥੇ ਰੈਲੀ ਤੇ ਉਹ ਨਹੀਂ ਜਾਣਾ ਸੀ। ਹੁਣ ਇੰਟਰਨੈਸ਼ਨਲ ਮੀਡੀਆ 'ਚ ਵੀ ਖਬਰਾਂ ਆ ਗਈਆਂ ਵੀ ਕਹਿੰਦੇ ਪਈ 1984 ਤੋਂ ਵੀ ਬੁਰਾ ਅਸੀਂ ਕਰਾਂਗੇ। ਇਹ ਇੱਕ BJP ਦਾ MLA ਉੱਤਰ ਪ੍ਰਦੇਸ਼ ਦਾ ਬਿਥੂਰ ਅਭਿਜੀਤ ਸਿੰਘ ਆ, ਉਹਨਾਂ ਸਟੇਟਮੈਂਟ ਦਿੱਤੀ ਆ, ਕਹਿੰਦੇ ਇੰਦਰਾ ਗਾਂਧੀ ਨੂੰ ਤੁਸੀਂ ਭੁੱਲ ਜਾਓਗੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕੋਈ ਵੀ ਆਪਣਾ ਵੀਰ ਭੈਣ ਪੋਲੀਟੀਕਲ ਅਸਾਈਲਮ ਅਪਲਾਈ ਕਰ ਰਿਹਾ, ਇਹ ਸਾਰੀਆਂ ਕਟਿੰਗਸ ਰੱਖੋ, ਤੇ ਬਾਕੀ ਜਿੰਨੇ ਹੈਗੇ ਆ, ਆਪਾਂ ਸਾਰੇ ਜਿੰਨੇ ਅਮਰੀਕਨ ਸਿੱਖਸ ਹੈਗੇ ਆ, ਸਾਰੀਆਂ ਕਟਿੰਗਸ ਆਪਣੀਆਂ ਇਹ ਜਾਂ ਲਿੰਕ ਜਿਹੜੇ ਆ ਸੈਨੇਟਰਸ, ਕਾਂਗਰਸਮੈਨ ਸਾਰਿਆਂ ਨੂੰ ਭੇਜੋ ਵੀ ਸ਼ਰੇਆਮ ਕਿੱਦਾਂ ਦੇਖੋ ਉੱਥੇ ਧੱਕਾ ਮਿਨੋਰਟੀ ਦੇ ਨਾਲ ਹੋ ਰਿਹਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਵੀ ਮੋਦੀ ਦੇ ਨਾਲ ਸਿੱਖਾਂ ਦਾ ਕੋਈ ਲੈਣਾ ਦੇਣਾ ਨਹੀਂ, ਇਹ ਤਾਂ ਉੱਥੇ ਦੀ ਸਰਕਾਰ ਤੇ ਮੋਦੀ ਦੀ ਜਿਹੜੀ ਸਿਕਿਉਰਿਟੀ ਸੀ ਉਹਦੇ ਵਿੱਚ ਅਰੇਂਜਮੈਂਟ ਸੀ, ਸਿੱਖਾਂ ਦਾ ਉੱਥੇ ਕੀ ਲੈਣਾ ਦੇਣਾ ਸੀ। ਤੇ ਦੂਸਰੇ ਨੰਬਰ ਤੇ ਸ਼ਰੇਆਮ ਇਦਾਂ ਦੇ ਬੰਦੇ ਜਦੋਂ ਥ੍ਰੈਟ ਦਿੰਦੇ, ਉਹਨਾਂ ਤੇ ਕੋਈ ਐਕਸ਼ਨ ਨਹੀਂ ਹੁੰਦਾ। ਜੇ ਕੋਈ ਸਿੱਖ ਕੋਈ ਬੁੱਕ ਜਾਂ ਪੈਂਪਲੇਟ ਵੰਡਦਾ ਆ, ਉਹਨਾਂ ਦੇ ਉੱਤੇ ਉਹਨਾਂ ਦੇ ਮਦਰਸ ਨੂੰ ਵੀ ਚੱਕ ਕੇ ਅੰਦਰ ਦਿੱਤਾ ਜਾਂਦਾ ਹੈ। ਆਪਾਂ ਦੇਖੀ ਆ ਪਿੱਛੇ ਇਨਸੀਡੈਂਟ ਕਿੱਦਾਂ ਦੀ ਹੋਈ ਆ। ਸੋ ਇਹ ਨਾ ਕਰੋ ਵੀ ਤੁਸੀਂ ਆਪ ਅਸੀਂ ਹੁਣ ਪੋਲੀਟੀਕਲ ਅਸਾਈਲਮ ਲੈ ਲਿਆ ਤੇ ਆਰਾਮ ਨਾਲ ਅਸੀਂ ਆਪਣੇ ਘਰ ਵੀ ਬਣਾ ਲਿਆ ਤੇ ਮੌਜਾਂ ਕਰ ਰਹੇ ਆ, ਵੀ ਫਿਰ ਵੀ ਤੁਹਾਡਾ ਫਰਜ਼ ਬਣਦਾ ਆ, ਜਿੱਥੇ ਵੀ ਤੁਹਾਨੂੰ ਮਿਲਦਾ ਆ ਵੀ ਆਹ ਦੇਖੋ ਸਿੱਖਾਂ ਨਾਲ ਧੱਕਾ ਹੋ ਰਿਹਾ ਆ, ਉਹ ਲਿੰਕ ਆਪਣਾ ਤੁਸੀਂ ਜ਼ਿਪ ਕੋਡ ਪਾਓ, ਆਪਣੇ ਕਾਂਗਰਸਮੈਨ ਸੈਨੇਟਰ ਨੂੰ ਭੇਜੋ ਕਿ ਦੇਖੋ ਇੰਡੀਆ ਦੇ ਵਿੱਚ ਉੱਥੇ ਦੀ ਸਰਕਾਰ ਦੇ ਜਿਹੜੇ ਸਪੋਰਟਰਸ ਆ ਉਹ ਆਹ ਕੰਮ ਕਰ ਰਹੇ ਹੈਗੇ ਆ।
ਨਹੀਂ, ਬਿਲਕੁਲ। ਇੱਕ ਵਾਰੀ 20 ਤੋਂ ਵੱਧ ਜਿਹੜੇ ਇੱਥੋਂ ਦੇ ਲਾਅ ਮੇਕਰਸ ਆ, ਉਹਨਾਂ ਨੇ ਉਸ ਟਾਈਮ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਚਿੱਠੀ ਲਿਖ ਕੇ ਆਖਿਆ ਸੀਗਾ ਵੀ ਇੰਡੀਆ ਨੂੰ ਟੈਰਰਿਸਟ ਮੁਲਕ ਜਿਹੜਾ ਉਹ ਐਲਾਨਿਆ ਜਾਵੇ, ਜਿੱਥੇ ਸ਼ਰੇਆਮ ਮਾਈਨੋਰਟੀਜ਼ ਦੇ ਨਾਲ ਧੱਕਾ ਜਿਹੜਾ ਉਹ ਹੁੰਦਾ ਆ ਰਿਹਾ ਆ, ਉਹ ਕੀਤਾ ਜਾ ਰਿਹਾ ਆ। ਤੇ ਨਾਲ ਹੀ ਅਸੀਂ ਜਿਹੜੇ ਉੱਥੇ ਬਾਹਰ ਸੂਬਿਆਂ 'ਚ ਰਹਿੰਦੇ ਨੇ ਨਾ, ਪੰਜਾਬ ਤੋਂ ਬਾਹਰ ਸੂਬਿਆਂ 'ਚ ਜਿਹੜੇ ਵੀ ਸਿੱਖ ਪੰਜਾਬੀ ਜਿਹੜੇ ਜਿੱਥੇ ਵੀ ਰਹਿੰਦੇ ਆ, ਉਹਨਾਂ ਨੂੰ ਵੀ ਸਤਰਕ ਕਰਨਾ ਚਾਹੁੰਦੇ ਆ ਵੀ ਇਸ ਜਿਹੜੀ ਭੀੜ ਆ, ਨਫ਼ਰਤ ਦੇ ਨਾਲ ਭਰੀ ਹੋਈ ਦੰਗਾਈ ਭੀੜ ਦਾ ਕੋਈ ਪਤਾ ਨਹੀਂ ਆ। ਇਹਨਾਂ ਨੇ ਕੀ ਜਿਹੜਾ ਆ ਉਹ ਕਰ ਸਕਦੇ, ਕਿਹਦੇ ਕਹੇ ਦੇ ਉੱਤੇ ਚੱਕ ਲੈਣਾ ਇਹਨਾਂ ਨੇ ਜਿਹੜੀਆਂ ਆ ਤਲਵਾਰਾਂ, ਬੰਦੂਕਾਂ। ਸੋ ਤੁਸੀਂ ਆਪਣੀ ਸੁਰੱਖਿਆ ਦੇ ਵੱਲ ਜਿਹੜਾ ਆ ਉਹ ਧਿਆਨ ਜਿਹੜਾ ਉਹ ਜ਼ਰੂਰ ਦਿਓ। ਕਿੱਦਾਂ ਤੁਸੀਂ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ ਦੇਖੋ, ਡਰਾਉਣ ਦਾ ਮਕਸਦ ਨਹੀਂ ਆ, ਪਰ ਉਹ ਜਿੱਦਾਂ ਆਖਿਆ ਜਾਂਦਾ ਆ ਵੀ ਭਾਈ ਤਿਆਰੀ ਹੋਣੀ ਹੋਵੇ ਤਾਂ ਉਹ ਚੰਗੀ ਚੀਜ਼ ਹੁੰਦੀ ਆ, ਬਾਅਦ ਦੇ ਵਿੱਚ ਪਛਤਾਵੇ ਦੇ ਨਾਲੋਂ। ਸੋ ਇਹ ਚੀਜ਼ ਆ ਵੀ ਤੁਹਾਨੂੰ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜ਼ਰੂਰਤ ਆ। ਹੁਣ ਦੇਖੋ, ਇੱਕ ਜਿਹੜਾ ਉੱਥੇ ਦੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਅਟਾਰਨੀ ਜਨਰਲ ਆ, ਉਹਨਾਂ ਨੇ ਇੱਕ ਵਾਰੀ ਫਿਰ ਸਿੱਖ ਫॉर ਜਸਟਿਸ ਦਾ ਬਾਹਰਲੀਆਂ ਤਾਕਤਾਂ ਦਾ ਇਸ ਦੇ ਵਿੱਚ ਨਾਲ ਜਿਹੜਾ ਸੰਦਰਭ ਜੋੜ ਕੇ ਦੇਖੋ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਬਾਹਰਲੇ ਸਿੱਖਾਂ ਦੇ ਵਿੱਚ ਬਾਹਰਲੇ ਸਿੱਖਾਂ ਦੀ ਜਿਹੜੀ ਇਸ ਟਾਈਮ ਬੱਲੇ-ਬੱਲੇ ਹੁੰਦੀ ਆ ਪੂਰੀ ਦੁਨੀਆ ਭਰ ਦੇ ਵਿੱਚ, ਉਹ ਉੱਥੋਂ ਦੀ ਸਟੇਟ ਤੋਂ ਜਰੀ ਨਹੀਂ ਜਾਂਦੀ, ਇੰਡੀਆ ਤੋਂ ਜਰੀ ਨਹੀਂ ਜਾਂਦੀ। ਇਸ ਕਰਕੇ ਉਹ ਬਾਰ-ਬਾਰ ਇੱਦਾਂ ਦੀਆਂ ਚੀਜ਼ਾਂ, ਸਿੱਖਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਰਹਿੰਦੇ ਆ। ਹੁਣ NRIਆਂ ਦੇ ਉੱਤੇ ਇਹਨਾਂ ਨੇ ਇੱਕ ਵਾਰੀ ਫੇਰ ਜਿਹੜਾ ਉਹ ਤਹੁਮਤ ਕੋਰੋਨਾ ਵਾਇਰਸ ਵਾਲੀ ਫੇਰ ਲਾਉਣੀ ਸ਼ੁਰੂ ਕਰਤੀ ਆ। ਇਟਲੀ ਦੀ ਦੂਜੀ ਫਲਾਈਟ ਆ, ਪਹਿਲੋਂ ਜੀ 125 ਤੇ ਹੁਣ 150 ਜਿਹੜੇ ਆ ਉਹਦੇ ਵਿੱਚ ਉਹਨਾਂ ਨੇ ਪੋਜ਼ਿਟਿਵ ਕਰਤੇ ਆ, ਨੈਗੇਟਿਵ ਜਿਹੜੇ ਉਹ ਚੜੇ ਸੀਗੇ। ਹੁਣ ਜਾਂ ਤੇ ਰੋਟੀ ਦੇ ਵਿੱਚ ਉਹ ਕਰੋਨਾ ਵੰਡੀ ਜਾਂਦੇ ਆ, ਤੇ ਜਾਂ ਪਤਾ ਨਹੀਂ ਕੀ ਜਿਹੜੇ ਉਸ ਦੇ ਵਿੱਚ ਫਲਾਈਟਾਂ 'ਚ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਇਹ ਬਦਨਾਮੀ ਕਰਨ ਦੀ, ਲੋਕਾਂ ਦੇ ਵਿੱਚ ਸਿੱਖਾਂ ਦੀ, ਪੰਜਾਬੀਆਂ ਦੀ ਛਵੀ ਬਾਹਰਲੇ ਮੁਲਕਾਂ 'ਚ ਮਾੜੀ ਕੀਤੀ ਜਾ ਸਕੇ, ਉਸ ਦੀ ਇਹ ਕੋਸ਼ਿਸ਼ ਆ। ਪਰ ਜਿਹੜੇ ਸਿਆਣੇ ਆ ਉਹ ਇਹਨਾਂ ਦੇ ਜਿਹੜੇ ਬਹਿਕਾਵਿਆਂ ਤੋਂ ਕਹਿ ਸਕਦੇ ਆ ਵੀ ਉਹ ਪਰੇ ਨੇ, ਉਹ ਦੇਖ ਲੈਂਦੇ ਨੇ ਵੀ ਪਰਦੇ ਪਿੱਛੇ ਦੀ ਗੱਲ ਅਸਲ 'ਚ ਕੀ ਚੱਲ ਰਹੀ ਆ। ਜੀ, ਸੋ ਬਿਲਕੁਲ ਆਪਣੇ ਸਰੋਤਿਆਂ ਨੂੰ ਬੇਨਤੀ ਭਾਈ, ਜੇ ਹੋਰ ਵੀ ਤੁਸੀਂ ਕੋਈ ਮੀਡੀਆ ਟੀਵੀ ਸੁਣਦੇ ਆ ਨਾ, ਦੇਖਦੇ ਆ, ਉਹਨਾਂ ਨੂੰ ਵੀ ਬੇਨਤੀ ਕਰਿਆ ਕਰੋ ਵੀ ਘੱਟੋ ਘੱਟ ਆਹ ਐਕਸਪੋਜ਼ ਕਰੋ, ਨਾ ਕਿ ਤੁਸੀਂ ਉੱਥੇ ਦੇ ਐਵੇਂ ਆ ਮੋਦੀ ਨੂੰ ਆਹ ਹੋ ਗਿਆ, ਮੋਦੀ ਨੂੰ ਆਹ ਹੋ ਗਿਆ, ਸਾਰੀਆਂ ਝੂਠੀਆਂ ਖਬਰਾਂ ਹੁਣ ਨਿਕਲ ਆਈਆਂ। ਤੇ ਬਾਕੀ ਜਿਹੜੀਆਂ ਪਾਰਟੀਆਂ ਨੂੰ ਤੁਸੀਂ ਸਪੋਰਟ ਵੀ ਕਰਦੇ ਆ ਇੰਡੀਆ ਦੇ ਵਿੱਚ, ਉਹ ਦੇਖ ਲਓ ਵੀ ਉਹਨਾਂ ਦੇ ਕੀ ਸਿਰਫ ਜਿਹੜਾ ਚੰਨੀ ਆ ਉਹ ਤੋਂ ਬਿਨਾਂ ਕਿਸੇ ਨੇ ਵੀ ਜਿਹੜੀ ਆ ਸਪੋਰਟ ਨਹੀਂ ਕੀਤੀ ਹੈਗੀ। ਕਹਿੰਦੇ ਭਈ ਸਾਰੇ ਕਹੀ ਜਾਂਦੇ ਵੀ ਜੀ ਮਾੜਾ ਹੋਇਆ, ਮਾੜਾ ਹੋਇਆ। ਆਪਾਂ ਕੋਈ ਚੰਨੀ ਦੇ ਸਪੋਰਟਰ ਨਹੀਂ, ਕਾਂਗਰਸ ਸਿੱਖਾਂ ਦੀ ਕਾਤਲ ਪਾਰਟੀ ਆ, ਆਪਾਂ ਹਮੇਸ਼ਾ ਹੀ ਉਹਦੇ ਉਲਟ ਆ। ਪਰ ਜਿਹੜਾ ਬੰਦਾ ਕੋਈ ਸਹੀ ਬੋਲਦਾ, ਉਹਦੀ ਸਹੀ ਗੱਲ ਕਰਨੀ ਚਾਹੀਦੀ ਆ। ਹੁਣ ਇੱਥੇ ਕਈ ਜਿਹੜੇ ਲੀਡਰਸ ਦੀ ਬਾਹਰਲੇ ਸਪੋਰਟ ਕਰਦੇ ਸੀ, ਉਹਨਾਂ ਨੇ ਟੋਟਲੀ ਸਟੇਟਮੈਂਟ ਮੋਦੀ ਦੇ ਹੱਕ 'ਚ ਦਿੱਤੀ, ਜਦ ਕਿ ਉਹ ਟੋਟਲੀ ਝੂਠ ਆ। ਜੀ, ਬਿਲਕੁਲ। ਉਹ ਤਾਂ ਹੁਣ ਕਹਿ ਰਿਹਾ ਵੀ ਭਾਈ ਸਿੱਖਾਂ ਨੂੰ ਬਦਨਾਮ, ਪੰਜਾਬੀਆਂ ਨੂੰ ਬਦਨਾਮ ਜਿਹੜਾ ਆ ਉਹ ਨਾ ਜਿਹੜਾ ਉਹ ਕਰੋ। ਇਹ ਟੋਟਲੀ ਜਿਹੜੀ ਗੱਲ ਚੀਜ਼ ਆ। ਸੋ ਉਮੀਦ ਕਰਦੇ ਹਾਂ ਵੀ ਭਾਈ ਇਹ ਜਿਹੜਾ ਨਟੰਕੀ ਆ ਮੋਦੀ ਦੀ ਜਲਦੀ ਜਿਹੜੀ ਉਹ ਸਮਾਪਤ ਹੋਵੇ, ਤੇ ਹੋਣੀਆਂ ਤਾਂ ਇਲੈਕਸ਼ਨਾਂ ਆ, ਇਵੈਂਚੁਅਲੀ ਕਿਸੇ ਨੇ ਜਿੱਤਣਾ, ਕਿਸੇ ਨੇ ਉੱਥੇ ਜਿਹੜਾ ਉਹ ਹਾਰਨਾ ਆ। ਪਰ ਲੋਕਾਂ ਦੇ ਸਾਹਮਣੇ ਇਹ ਸਾਰਾ ਕੁਛ ਇਸ ਟਾਈਮ ਸਾਹਮਣੇ ਆ ਰਿਹਾ ਆ ਵੀ ਇਹ ਕਰ ਕੀ ਬਾਕੀ ਜਿਹੜੇ ਇੱਧਰੋਂ ਜਾਂਦੇ ਵੀ ਆ, ਰਾਜਕਨਵੀਰ ਸਿੰਘ ਜੀ ਬੜੇ ਅਲਰਟ ਹੋ ਕੇ ਜਾਣ। ਹੁਣ ਤੁਸੀਂ ਦੇਖੋ ਵੀ ਕਿੱਦਾਂ ਬਦਨਾਮੀ ਸ਼ੁਰੂ ਹੋਈ ਆ ਵੀ ਦੇਖੋ ਜੀ ਇੱਥੇ ਬਾਹਰਲੇ ਹੀ ਉਹਨਾਂ ਕਰੋਨਾ ਲੈ ਕੇ ਆ ਰਹੇ ਆ, ਤੇ ਰੱਬ ਨਾ ਕਰੇ ਕੱਲ੍ਹ ਨੂੰ ਕਿਤੇ ਕੋਈ ਇੱਦਾਂ ਦੀ ਅਨਫੋਰਚੂਨੇਟ ਥਿੰਗ ਹੋਰ ਹੁੰਦੀ ਆ, ਜਿੱਦਾਂ ਦੀਆਂ ਉਹ ਸਟੇਟਮੈਂਟਾਂ ਦਿੰਦੇ ਆ, ਤੇ ਬੰਦੇ ਸਟਕ ਹੋ ਜਾਂਦੇ ਆ। ਸੋ ਜੇ ਕਿਸੇ ਨੂੰ ਬਾਹਲਾ ਹੀ ਐਮਰਜੈਂਸੀ ਫੇਰ ਹੀ ਜਾਓ, ਨਹੀਂ ਜਾਓ ਨਾ, ਐਵੇਂ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ। ਫਸਣ ਵਾਲੀ ਗੱਲ ਜਿਹੜੀ ਉਹ ਹਰਜੋਤ ਸਿੰਘ ਜੀ ਉਹ ਬਣੀ ਪਈ ਹੈਗੀ ਇਸ ਟਾਈਮ। ਇਹਦੇ ਵਿੱਚ ਕੋਈ ਜਿਹੜੀਆਂ ਉਹ ਦੋ ਰਾਵਾਂ ਨਹੀਂ ਆ ਵੀ ਭਾਈ ਤੁਸੀਂ ਪਲੀਜ਼ ਬਚ ਕੇ ਜਿਹੜਾ ਉਹ ਜਾਓ। ਚੰਗੇ ਭਲੇ ਤੁਸੀਂ ਨੈਗੇਟਿਵ ਜਿਹੜੇ ਪੋਜ਼ੀਟਿਵ ਕਰ ਦਿੰਦੇ ਆ, ਤੇ ਬਾਅਦ 'ਚ ਪਤਾ ਨਹੀਂ ਅੱਗੇ ਜਿਹੜਾ ਆਉਣ ਵਾਲੇ ਸਮੇਂ 'ਚ ਕੀ ਜਿਹੜਾ ਉਹ ਉਹਨਾਂ ਨੇ ਉੱਥੇ ਕਰਨਾ ਹੈ। ਲੱਖ ਉੱਥੇ ਕੇਸ ਆਉਣਾ ਸ਼ੁਰੂ ਹੋ ਗਿਆ, ਬਾਅਦ 'ਚ ਮਾਡਲ ਕੋਡ ਆਫ ਕੰਡਕਟ ਜਿਹੜੇ ਆ ਉਹ ਵੀ ਉੱਥੇ ਲੱਗ ਜਾਣਾ ਹੈਗਾ ਆ। ਕਈਆਂ ਨੂੰ ਇਲੈਕਸ਼ਨਾਂ 'ਚ ਬਹੁਤ ਦਿਲਚਸਪੀ ਹੁੰਦੀ, ਤਾਂ ਜਿਹੜਾ ਉਹ ਜਾਂਦੇ ਵੀ ਨੇ, ਦੈਟਸ ਓਕੇ। ਪਰ ਭਾਈ ਹੁਣ ਇਹ ਨਾ ਹੋਵੇ ਵੀ ਸਟਕ ਜਿਹੜਾ ਉਹ ਤੁਸੀਂ ਉੱਥੇ ਹੋ ਜਿਓ। ਹੁਣ ਜਿਹੜਾ ਵੀ ਬਾਹਰੋਂ ਇੱਥੋਂ ਜਾਣਾ ਹੈ, ਉਹਨੂੰ 7 ਦਿਨ ਦੇ ਲਈ ਕੁਆਰੰਟੀਨ ਕਰਨਾ ਲਾਜ਼ਮੀ ਆ। ਉਹ ਕਰਨਾ ਹੀ ਜਿਹੜਾ ਉਹਨਾਂ ਨੂੰ ਉਹ ਹੁਣ ਪੈਣਾ ਆ। ਸੋ ਹੁਣ ਤੁਸੀਂ ਦੇਖੋ ਵੀ ਜੇ ਤੁਹਾਡੇ ਕੋਲ ਵਾਕਿਆ ਹੀ ਇੰਨਾ ਵਕਤ ਹੈਗਾ ਆ, ਤੁਸੀਂ ਜਾ ਸਕਦੇ ਆ, ਜ਼ਿਆਦਾ ਹੀ ਤੁਹਾਡਾ ਜਾਣਾ ਜ਼ਰੂਰੀ ਆ, ਤਾਂ ਫਿਰ ਹੀ ਤੁਸੀਂ ਜਾਓ। ਅਦਰਵਾਈਜ਼ ਥੋੜ੍ਹਾ ਇੰਤਜ਼ਾਰ ਜਿਹੜਾ ਉਹ ਤੁਸੀਂ ਜ਼ਰੂਰ ਕਰ ਲਿਓ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਹੁਣ ਸਮਾਪਤ ਜੇ ਇੱਕ ਹੈਗਾ। ਖਬਰ ਜ਼ਰੂਰ ਸਾਂਝੀ ਕਰਨੀ ਹੈ, ਖਾਸ ਕਰਕੇ ਟਰੱਕਰਸ ਦੇ ਲਈ। ਈਸਟ ਕੋਸਟ ਦੇ ਵਿੱਚ ਨਿਊ ਜਰਸੀ
ਦੇ ਗਵਰਨਰ ਫਿਲ ਮਰਫੀ ਨੇ ਉੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ। ਵਿੰਟਰ ਸਟਾਰਮ ਆਇਆ, ਸਨੋ ਉੱਥੇ ਬਹੁਤ ਜ਼ਿਆਦਾ ਪੈ ਰਹੀ ਆ। ਸੋ ਜੇ ਉਸ ਸਾਈਡ ਕੋਈ ਟਰੱਕਰਸ ਜਾ ਰਹੇ ਹੈਗੇ ਆ, ਆਪਣਾ ਵੈਦਰ ਜ਼ਰੂਰ ਚੈੱਕ ਕਰਕੇ ਜਾਇਓ। ਕਾਫੀ ਬਹੁਤ ਸਾਰਾ ਜਿਹੜਾ ਵੈਦਰ ਆ ਉੱਥੇ ਬੈਡ ਹੈਗਾ ਈਸਟ ਦੇ ਵਿੱਚ। ਜੀ, ਇਸ ਟਾਈਮ ਮੁਲਕ ਭਰ ਦੇ ਵਿੱਚ 45 ਮਿਲੀਅਨ ਲੋਕ ਜਿਹੜੇ ਵੱਖ-ਵੱਖ ਸਨੋ ਅਲਰਟਸ ਦੇ ਅਧੀਨ ਜਿਹੜੇ ਉਹ ਚੱਲ ਰਹੇ ਨੇ। ਵਰਜੀਨੀਆ ਤੋਂ ਲੈ ਕੇ ਜਿਹੜਾ ਉਹ ਮੇਨ ਤੱਕ ਆਰਟਿਕ ਬਲਾਸਟ ਜਿਹੜਾ ਨਾਰਥ ਈਸਟ ਮੁਲਕ ਦੇ ਵਿੱਚ ਆਪਣੇ ਇਸ ਟਾਈਮ ਉੱਥੇ ਆਇਆ ਹੈਗਾ ਆ। ਸੋ ਕਾਫੀ ਭਾਰੀ ਬਰਫ਼ਬਾਰੀ ਜਿਹੜੀ ਆ ਉੱਥੇ ਹੋਵੇਗੀ। ਸੋ ਆਮ ਜੀਵਨ ਓਬਵੀਅਸਲੀ ਇਸ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।